इंडिया यानी भारत खुद ਨੂੰ ਇੱਕ ਉਭਰਦੀ ਹੋਈ ਆਲਮੀ ਤਾਕਤ ਦੇ ਤੌਰ ਤੇ ਪੇਸ਼ ਕਰਦਾ ਹੈ ਔਰ ਜਿਹੜਾ ਨਰਿੰਦਰ ਮੋਦੀ ਹੈ ਇਹਦੀ ਕਿਆਦਤ ਦੇ ਵਿੱਚ ਤਰੱਕੀ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਮੈਗਾ ਪ੍ਰੋਜੈਕਟਸ ਡਿਜੀਟਲ ਇਨਕਲਾਬ ਔਰ ਮੈਸ਼ਤ ਦੀ ਗੱਡੀ ਜਿਹੜੀ ਹੈ ਨਾ ਉਹ ਫੜੀ ਨਹੀਂ ਜਾ ਰਹੀ ਜਿਹੜੀ ਇਹ ਚਮਕਦੀ ਹੋਈ ਤਸਵੀਰ ਹੈ ਨਾ ਇਹਦੇ ਪਿੱਛੇ ਝਾਂਕ ਕੇ ਦੇਖੋ ਕਿ ਕੀ ਹੈ ਭਾਰਤ ਦੇ ਅੰਦਰ ਅਕਲੀਤਾਂ ਦੇ ਨਾਲ ਹੋਣ ਵਾਲਾ ਸਲੂਕ ਖਾਸ ਕਰਕੇ ਮੁਸਲਮਾਨ ਔਰ ਦੀਗਰ ਅਕਲੀਤਾਂ ਜਿਹੜੀਆਂ ਨੇ ਉਹਨਾਂ ਦੇ ਹਵਾਲੇ ਨਾਲ ਜਿਹੜੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਉਹ ਕਿਸੇ ਵੀ ਜਮਹੂਰੀ ਮੁਆਸ਼ਰੇ ਦੇ ਦਾਅਵੇ ਦੇ ਨਾਲ ਮੁਤਾਬਕਤ ਨਹੀਂ ਰੱਖਦੇ। ਇੱਥੇ ਸੋਚ ਹੈ ਹਿੰਦੂਤਵਾਦੀ ਉੱਤੋਂ ਲੈ ਕੇ ਥੱਲੇ ਤੱਕ ਹਰ ਡਿਪਾਰਟਮੈਂਟ ਦੇ ਉੱਤੇ ਹਰ ਮਹਿਕਮੇ ਦੇ ਵਿੱਚ ਜਿਹੜਾ ਟਾਪ ਲੀਡਰ ਹੈ ਨਾ ਇਹਨਾਂ ਦਾ ਉਹ ਹਿੰਦੂ ਹੈ। ਕਿਸੇ ਵੀ ਜਮਹੂਰੀਅਤ ਦੇ ਵਿੱਚ ਮੀਡੀਆ ਦਾ ਜਿਹੜਾ ਨਾ ਉਹ ਇੱਕ ਪਿਲਰ ਦਾ ਕਿਰਦਾਰ ਹੁੰਦਾ ਹੈ। ਭਾਰਤ ਜਿਹੜਾ ਮੀਡੀਆ ਹੈ ਉਹਨੇ ਵੀ ਆਪਣਾ ਹਿੰਦੂਤਵਾ ਸੋਚ ਵਾਲਾ ਜਿਹੜਾ ਦਾਅਵਾ ਕੀਤਾ ਹੈ ਉਹ ਬਖੂਬੀ ਨਿਭਾਇਆ ਇਸ ਚੀਜ਼ ਨੂੰ। ਇਹ ਸੱਚ ਦਿਖਾਉਣ ਦੀ ਬਜਾਏ ਇੱਕ ਮਖਸੂਸ ਕਹਾਣੀ ਨੂੰ ਫਰੋਗ ਦਿੰਦਾ ਹੈ। ਕੋਈ ਵੀ ਇਖਤਲਾਫ ਕਰੇ ਤਾਂ ਉਹਨੂੰ ਦੁਸ਼ਮਣੀ ਕਰਾਰ ਦਿੰਦੇ ਹੈ। ਕੋਈ ਅਗਰ ਆਪਣੇ ਹੱਕ ਦੇ ਵਿੱਚ ਗੱਲ ਕਰੇ ਤਾਂ ਉਹਨੂੰ ਗੱਦਾਰ ਕਰਾਰ ਦਿੰਦੇ ਹੈ। ਸਿੱਖਾਂ ਦਾ ਬੁਰਾ ਹਾਲ ਹੈ, ਮੁਸਲਮਾਨਾਂ ਦਾ ਬੁਰਾ ਹਾਲ ਹੈ, ਈਸਾਈਆਂ ਦਾ ਬੁਰਾ ਹਾਲ ਹੈ। ਭਾਰਤ ਜਿਹੜਾ ਹੈ ਨਾ ਉਹ ਹਿੰਦੂਤਵਾ ਮਜ਼ਹਬ ਦੇ ਪੈਰਾਕਾਰਾਂ ਵਾਸਤੇ ਬਣਿਆ ਹੈ। ਇਹਦੇ ਉੱਤੇ ਕੋਈ ਮਜ਼ਹਬ ਨਹੀਂ ਰਹਿ ਸਕਦਾ। ਸਫਾਰਤੀ ਮਹਾਜ਼ ਦੇ ਉੱਤੇ ਵੀ ਭਾਰਤ ਦੀ ਪੋਜੀਸ਼ਨ ਇੱਕ ਉਹ ਜਿਹੜਾ ਕੁੱਤਾ ਨਹੀਂ ਹੁੰਦਾ ਜਿਹਨੂੰ ਚੀਚਕ ਪਏ ਹੁੰਦੇ ਆ ਉਹਦੇ ਮੁਤਰਾਦਿਫ ਹੈ ਕਿ ਉਹਦੇ ਨੇੜੇ ਵੀ ਕੋਈ ਨਹੀਂ ਲੱਗਦਾ ਹੈਗਾ। ਇਹਨੇ ਆਪਦੇ ਨਾਲ ਪੂਰੇ ਭਾਰਤ ਦਾ ਪੱਠਾ ਪਾ ਦਿੱਤਾ ਹੈ। ਦੁਨੀਆ ਜਿਹੜੀ ਹੈ ਨਾ ਹੁਣ ਸਿਰਫ ਅਦਾਦੋ ਸ਼ੁਮਾਰ ਜਾਂ ਵੱਡੇ ਵੱਡੇ ਮਨਸੂਬਿਆਂ ਤੋਂ ਮੁਤਾਸਰ ਨਹੀਂ ਹੁੰਦੀ। ਹੁਣ ਇਹ ਦੇਖਦੀ ਹੈ ਕਿ ਇੱਕ ਮੁਲਕ ਆਪਦੇ ਅੰਦਰ ਦੇ ਹਾਲਾਤ ਨੂੰ ਕਿਵੇਂ ਲੈ ਕੇ ਚੱਲਦਾ ਪਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ੁਮਾਇਲਾ ਨਿਆਜ਼। ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਇੰਡੀਆ ਯਾਨੀ ਭਾਰਤ ਅੱਜ ਖੁਦ ਨੂੰ ਇੱਕ ਉਭਰਦੀ ਹੋਈ ਆਲਮੀ ਤਾਕਤ ਦੇ ਤੌਰ ਤੇ ਪੇਸ਼ ਕਰਦਾ ਹੈ। अच्छा जी, ऐसा है क्या? और ਜਿਹੜਾ ਨਰਿੰਦਰ ਮੋਦੀ ਹੈ ਇਹਦੀ ਕਿਆਦਤ ਦੇ ਵਿੱਚ ਤਰੱਕੀ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਮੈਗਾ ਪ੍ਰੋਜੈਕਟਸ ਡਿਜੀਟਲ ਇਨਕਲਾਬ ਔਰ ਮੈਸ਼ਤ ਦੀ ਗੱਡੀ ਜਿਹੜੀ ਆ ਨਾ ਉਹ ਫੜੀ ਨਹੀਂ ਜਾ ਰਹੀ ਇੰਨੀ ਤੇਜ਼ ਚੱਲਦੀ ਪਈ ਹੈ। ਇਹ ਕਹਾਣੀਆਂ ਜਿਹੜੀਆਂ ਨੇ ਨਾ ਮਨ ਘੜਤ ਇਹ ख्वाब ਸੁਨਹਿਰੇ ख्वाब ਇਹ ਦੁਨੀਆ ਨੂੰ ਸੁਣਾਏ ਜਾਂਦੇ ਆ। ਲੇਕਿਨ ਇਧਰਲੇ ਪਾਸੇ ਆ ਜਾਓ, ਜਿਹੜੀ ਇਹ ਚਮਕਦੀ ਹੋਈ ਤਸਵੀਰ ਹੈ ਨਾ ਇਹਦੇ ਪਿੱਛੇ ਝਾਂਕ ਕੇ ਦੇਖੋ ਕਿ ਕੀ ਹੈ। ਬਹੁਤ ਸਾਰੇ ਸਵਾਲਾਤ ਸਾਹਮਣੇ ਆਉਂਦੇ ਆ ਜੋ ਕਿ ਇਹਦੇ ਇਸ ਬਿਆਨੀਏ ਨੂੰ विश्व गुरु और जमहूरियत ਨੂੰ ਬੇਨਕਾਬ करते हैं, कमजोर करते हैं। कि वाकई ਇਹ ਤਰੱਕੀ ਸਾਰਿਆਂ ਵਾਸਤੇ ਹੈ ਜਾਂ ਫਿਰ ਇੰਡੀਆ ਦੇ ਵਿੱਚ ਸਿਰਫ ਇੱਕ ਮਖਸੂਸ ਤਬਕਾ ਹੈ ਜਿਹਦੇ ਇਰਦ ਗਿਰਦ ਸਾਰੀ ਜਿਹੜੀ ਕਹਾਣੀ ਹੈ ਨਾ ਜਿਹੜੀ ਇਹ ਸੋਚ ਹੈ ਇਹ ਘੁੰਮਦੀ ਹੈ। ਭਾਰਤ ਦੇ ਅੰਦਰ ਅਕਲੀਤਾਂ ਦੇ ਨਾਲ ਹੋਣ ਵਾਲਾ ਸਲੂਕ ਇਸ ਸਵਾਲ ਨੂੰ ਔਰ ਜ਼ਿਆਦਾ ਗਹਿਰਾ ਕਰ ਦਿੰਦਾ ਹੈ। ਖਾਸ ਕਰਕੇ ਮੁਸਲਮਾਨ ਔਰ ਦੀਗਰ ਅਕਲੀਤਾਂ ਜਿਹੜੀਆਂ ਨੇ ਉਹਨਾਂ ਦੇ ਹਵਾਲੇ ਨਾਲ ਜਿਹੜੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਜਿਹੜੇ ਰਵੱਈਏ ਸਾਹਮਣੇ ਆਉਂਦੇ ਆ ਉਹ ਕਿਸੇ ਵੀ ਜਮਹੂਰੀ ਮੁਆਸ਼ਰੇ ਦੇ ਦਾਅਵੇ ਦੇ ਨਾਲ ਮੁਤਾਬਕਤ ਨਹੀਂ ਰੱਖਦੇ। ਇੱਥੇ ਸੋਚ ਹੈ ਹਿੰਦੂਤਵਾਦੀ। ਹਿੰਦੂਤਵਾ ਦੇ ਵੱਧਦੇ ਹੋਏ ਅਸਰਾਤ ਨੇ ਰਿਆਸਤੀ ਬਿਆਨੀਆਂ ਨੂੰ ਇੱਕ ਖਾਸ ਸਿਮਤ ਦੇ ਵਿੱਚ ਧਕੇਲਣਾ ਸ਼ੁਰੂ ਕਰ ਦਿੱਤਾ ਹੈ। ਉੱਤੋਂ ਲੈ ਕੇ ਥੱਲੇ ਤੱਕ ਹਰ ਡਿਪਾਰਟਮੈਂਟ ਦੇ ਉੱਤੇ ਹਰ ਮਹਿਕਮੇ ਦੇ ਵਿੱਚ ਜਿਹੜਾ ਟਾਪ ਲੀਡਰ ਹੈ ਨਾ ਇਹਨਾਂ ਦਾ ਉਹ ਹਿੰਦੂ ਹੈ ਔਰ ਇਹਦੇ ਉੱਤੇ ਕੋਈ ਹੋਰ ਬੰਦਾ ਅਗਰ ਆਣਾ ਚਾਹਵੇ ਤਾਂ ਉਹਨੂੰ ਗੱਦਾਰ ਬਣਾ ਦਿੰਦੇ ਆ। ਔਰ ਮੀਡੀਆ ਵੀ ਇਹ ਕੰਮ ਕਰਦਾ ਹੈ। ਕਿਸੇ ਵੀ ਜਮਹੂਰੀਅਤ ਦੇ ਵਿੱਚ ਮੀਡੀਆ ਦਾ ਜਿਹੜਾ ਨਾ ਉਹ ਇੱਕ ਪਿਲਰ ਦਾ ਕਿਰਦਾਰ ਹੁੰਦਾ ਹੈ ਔਰ ਉਹੀ ਇੱਕ ਬਿਆਨੀਏ ਨੂੰ ਆਵਾਮ ਤੱਕ ਪਹੁੰਚਾਉਂਦਾ ਹੈ। ਇਹਦੇ ਵਿੱਚ ਭਾਰਤ ਜਿਹੜਾ ਮੀਡੀਆ ਹੈ ਉਹਨੇ ਵੀ ਆਪਣਾ ਹਿੰਦੂਤਵਾ ਸੋਚ ਵਾਲਾ ਜਿਹੜਾ ਦਾਅਵਾ ਕੀਤਾ ਹੈ ਉਹ ਬਖੂਬੀ ਨਿਭਾਇਆ ਇਸ ਚੀਜ਼ ਨੂੰ। ਇਹ ਜਿਹੜਾ ਭਾਰਤ ਦਾ ਮੀਡੀਆ ਹੈ ਇਹ ਸੱਚ ਦਿਖਾਉਣ ਦੀ ਬਜਾਏ ਇੱਕ ਮਖਸੂਸ ਕਹਾਣੀ ਨੂੰ ਫਰੋਗ ਦਿੰਦਾ ਹੈ। ਇਹ ਅਰਨਬ ਗੋਸਵਾਮੀ ਕਹਿੰਦਾ ਨਾ ਪਾਕਿਸਤਾਨ ਦੇ ਵਿੱਚ ਲਫਾਫਾ ਸੁਹਾਫੀ ਨੇ, ਤੁਹਾਡੇ ਵਿੱਚ ਤਾਂ ਲਫਾਫਾ ਸੁਹਾਫੀ ਵੀ ਨਹੀਂ ਹੈਗੇ। ਤੁਹਾਡੇ ਵਿੱਚ ਸੁਹਾਫੀ ਨੇ ਉਹ ਆਹੋ ਉਹੀ ਸਹਾਫੀ ਨੇ ਤੁਸੀਂ। ਨਾ ਇਹਨਾਂ ਨੂੰ ਸਵਾਲ ਕਰਨਾ ਆਉਂਦਾ ਹੈ ਨਾ ਇਹਨਾਂ ਨੂੰ ਤਜਜ਼ੀਆ ਦੇਣਾ ਆਉਂਦਾ ਹੈ। ਇਹ ਅੱਲੇ ਤਲੱਲੇ ਜਿਹੜੇ ਕਿਸਮ ਦੇ ਲੋਕ ਨੇ ਇਹ ਫਜ਼ੂਲ ਕਿਸਮ ਦੀ ਗੁਫ਼ਤਗੂ ਕਰਨ ਵਾਸਤੇ ਮੀਡੀਆ ਦੇ ਉੱਤੇ ਬਿਠਾ ਦਿੰਦੇ ਆ ਸਿਰਫ ਔਰ ਸਿਰਫ ਮੋਦੀ ਦਾ ਬਿਆਨ ਔਰ ਪਾਕਿਸਤਾਨ ਮੁਖਾਲਿਫ ਬਿਆਨੀਆਂ ਔਰ ਅਕਲੀਤਾਂ ਦੇ ਨਾਲ ਨਫ਼ਰਤ ਦੇ ਬੀ ਬੁਝਣਾ ਇਹ ਚੱਲਦਾ ਪਿਆ ਹੈ ਭਾਰਤ ਦੀ ਨਾਮ ਨਿਹਾਦ ਵਿਸ਼ਵ ਗੁਰੂ ਮੁਲਕ ਦੇ ਵਿੱਚ। ਕੋਈ ਵੀ ਇਖਤਲਾਫ ਕਰੇ ਤਾਂ ਉਹਨੂੰ ਦੁਸ਼ਮਣੀ ਕਰਾਰ ਦਿੰਦੇ ਆ। ਕੋਈ ਅਗਰ ਆਪਣੇ ਹੱਕ ਦੇ ਵਿੱਚ ਗੱਲ ਕਰੇ ਤਾਂ ਉਹਨੂੰ ਗੱਦਾਰ ਕਰਾਰ ਦਿੰਦੇ ਆ। ਸਿੱਖਾਂ ਦਾ ਬੁਰਾ ਹਾਲ ਹੈ, ਮੁਸਲਮਾਨਾਂ ਦਾ ਬੁਰਾ ਹਾਲ ਹੈ, ਈਸਾਈਆਂ ਦਾ ਬੁਰਾ ਹਾਲ ਹੈ ਔਰ ਸੋਸ਼ਲ ਮੀਡੀਆ ਟਵਿੱਟਰ ਹਰ ਜਗ੍ਹਾ ਹਰ ਪਾਸਾ ਭਰਿਆ ਪਿਆ ਕਿਹੜੀ ਸੋਚ ਦੇ ਬਾਰੇ ਚ ਸਿਰਫ ਹਿੰਦੂ। ਔਰ ਇਹ ਖੁਦ ਕਹਿੰਦੇ ਨੇ ਕਿ ਭਾਰਤ ਜਿਹੜਾ ਹੈ ਨਾ ਉਹ ਹਿੰਦੂਤਵਾ ਮਜ਼ਹਬ ਦੇ ਪੈਰਾਕਾਰਾਂ ਵਾਸਤੇ ਬਣਿਆ ਇਹਦੇ ਉੱਤੇ ਕੋਈ ਮਜ਼ਹਬ ਨਹੀਂ ਰਹਿ ਸਕਦਾ। ਇਹ ਨਜ਼ਰੀਆ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲਾਤ ਨੂੰ ਜਨਮ ਦਿੰਦਾ ਹੈ, ਕੋਈ ਇੱਕ ਨਹੀਂ। ਔਰ ਜਦੋਂ ਅੰਦਰੂਨੀ ਸਤਹ ਦੇ ਉੱਤੇ ਇਹ ਸੂਰਤ-ਹਾਲ ਹੋਵੇ ਤਾਂ ਇਹਦੇ ਅਸਰਾਤ ਲਾਜ਼ਮੀ ਤੌਰ ਦੀ ਗੱਲ ਹੈ ਇਹ ਆਲਮੀ ਸਤਹ ਦੇ ਉੱਤੇ ਵੀ ਨਜ਼ਰ ਆਉਂਦੇ ਆ। ਸਫਾਰਤੀ ਮਹਾਜ਼ ਅੰਦਰ ਤੱਕ ਖਾਤਾ ਖਰਾਬ ਹੈ ਮੋਦੀ ਸਰਕਾਰ ਦਾ ਭਾਰਤ ਦਾ। ਸਫਾਰਤੀ ਮਹਾਜ਼ ਦੇ ਉੱਤੇ ਵੀ ਭਾਰਤ ਦੀ ਪੋਜੀਸ਼ਨ ਇੱਕ ਉਹ ਜਿਹੜਾ ਕੁੱਤਾ ਨਹੀਂ ਹੁੰਦਾ ਜਿਹਨੂੰ ਚੀਚਕ ਪਏ ਹੁੰਦੇ ਆ ਉਹਦੇ ਮੁਤਰਾਦਿਫ ਹੈ ਕਿ ਉਹਦੇ ਨੇੜੇ ਵੀ ਕੋਈ ਨਹੀਂ ਲੱਗਦਾ ਹੈਗਾ।
ਖਾਸ ਕਰਕੇ ਮਸ਼ਰਕੇ ਵਸਤਾ ਵਰਗੇ ਹਸਾਸ ਖਿੱਤੇ ਦੇ ਵਿੱਚ ਜਿੱਥੇ ਤਵਾਜ਼ੁਨ ਔਰ ਮੁਹਤਾਤ ਹਕਮਤ ਅਮਲੀ ਦੀ ਜ਼ਰੂਰਤ ਹੁੰਦੀ ਹੈ। ਭਾਰਤ ਕਈ ਮੌਕਿਆਂ ਦੇ ਉੱਤੇ ਸਫਾਰਤੀ ਮਹਾਜ਼ ਦੇ ਉੱਤੇ ਮੌਸਰ ਕਿਰਦਾਰ ਜਿਹੜਾ ਹੈਗਾ ਉਹ ਅਦਾ ਕਰਨ ਦੇ ਵਿੱਚ ਨਾਕਾਮ ਨਜ਼ਰ ਆਇਆ ਹੈ। ਔਰ ਇੱਕ ਵਕਤ ਸੀ ਵੈਸੇ ਜਦੋਂ ਭਾਰਤ ਆਪਦੇ ਆਪ ਨੂੰ ਇੱਕ ਮੁਤਵਾਜ਼ਨ ਔਰ ਗੈਰ ਜਾਨਬਦਾਰ ਤਾਕਤ ਦੇ ਤੌਰ ਦੇ ਉੱਤੇ ਪੇਸ਼ ਕਰਦਾ ਸੀ, ਲੇਕਿਨ ਹੁਣ ਇੱਕ ਝੁਕਾਓ ਦੀ ਦਾਖਲੀ ਬਿਆਨੀਏ ਦੀ ਪਾਲਿਸੀ ਸਾਹਮਣੇ ਆਂਦੀ ਹੈ, ਖਾਰਜਾ ਪਾਲਿਸੀ। ਔਰ ਖਾਰਜਾ ਪਾਲਿਸੀ ਬੁਰੀ ਤਰ੍ਹਾਂ ਜਿਹੜੀ ਉਹ ਨਾਕਾਮ ਹੋਈ ਹੈ ਇਹ ਮੋਦੀ ਸਰਕਾਰ ਦੇ ਕਰਕੇ। ਇਹ ਜੈ ਸ਼ੰਕਰ ਜਿਹੜਾ ਹੈਗਾ ਇਹਦੀ ਮੈਨੂੰ ਕੋਈ ਇੱਕ ਕਾਮਯਾਬੀ ਦੱਸ ਦਿਓ ਕਿਹੜੀ ਹੈ। ਮੋਦੀ ਜਿਹੜਾ ਹੈਗਾ ਉਹਨੂੰ ਬੰਦਾ ਕੋਈ ਮਾੜਾ ਜਿਹਾ ਪਾਓ ਇੱਥੇ ਵੀਡੀਓਜ਼, ਜਦੋਂ ਇਹ ਮਿਲਿਆ ਉਹਦੇ ਨਾਲ ਨੇਤਨਯਾਹੂ ਦੇ ਨਾਲ, ਉਹਨੇ ਤਾਂ ਜਸਟ ਮਾੜਾ ਜਿਹਾ ਹੱਥ ਮਿਲਾਇਆ, ਇਹਨੇ ਜੱਫੀ ਪਾ ਲਈ, ਗੱਲ ਕੋਈ ਵੀ ਨਹੀਂ ਹੁੰਦੀ, ਮੋਦੀ ਹੱਸਣ ਲੱਗ ਪੈਂਦਾ ਤਾਂ ਕਿ ਮੇਰੀ ਇੱਕ ਤਸਵੀਰ ਬਣੇ, ਵੀਡੀਓ ਚਲੇ ਔਰ ਮੇਰੀ ਆਵਾਮ ਦੇ ਵਿੱਚ ਇਹ ਜਾਵੇ ਕਿ ਉਹ ਭਾਰਤ ਦੇ ਜਿਹੜਾ ਕੀ ਇਹਨੂੰ ਕੀ ਕਹਿੰਦੇ ਆ, ਜਿਹੜਾ ਭਾਰਤ ਦਾ ਵਜ਼ੀਰ ਆਜ਼ਮ ਹੈ, ਕੁਝ ਪ੍ਰਧਾਨ ਮੰਤਰੀ, ਸਾਡੇ ਪ੍ਰਧਾਨ ਮੰਤਰੀ ਜਿਹੜੀ ਨਾ ਬੜੀ ਵੈਲਿਊ ਬੜੀ ਕਦਰ ਹੈ, ਗੱਲ ਕੋਈ ਵੀ ਨਹੀਂ ਹੁੰਦੀ, ਐਵੇਂ ਹੱਸਣ ਲੱਗ ਪੈਂਦਾ। ਇਹਨੇ ਆਪਦੇ ਨਾਲ ਪੂਰੇ ਭਾਰਤ ਦਾ ਪੱਠਾ ਪਾ ਦਿੱਤਾ ਹੈ, ਅਕਲੀਤਾਂ ਦਾ ਪੱਠਾ ਪਾ ਦਿੱਤਾ ਹੈ, ਸਿੱਖ ਬਰਾਦਰੀ ਦਾ ਪੱਠਾ ਪਾ ਦਿੱਤਾ ਹੈ ਔਰ ਆਪਦੇ ਮੀਡੀਆ ਦਾ ਵੀ ਪੱਠਾ ਪਾਇਆ ਇਹਨੇ। ਸਫਾਰਤਕਾਰੀ ਸਿਰਫ ਔਰ ਸਿਰਫ ਮੁਆਸ਼ੀ ਤਾਕਤ ਨਾਲ ਨਹੀਂ ਚੱਲਦੀ ਹੈਗੀ, ਬਲਕਿ ਇਹਦੇ ਵਾਸਤੇ ਸੁਣ ਲਾ ਕੀ ਕਰਨਾ ਪੈਂਦਾ ਜਿਹੜਾ ਪਾਕਿਸਤਾਨ ਦੇ ਕੋਲੇ ਹੈਗਾ। ਪਾਕਿਸਤਾਨ ਕੋਲੋਂ ਸਿੱਖ ਲਾ ਆ ਕੇ ਕਿ ਸਫਾਰਤਕਾਰੀ ਕਿਵੇਂ ਕਰੀਦੀ ਹੈ। ਇਹਦੇ ਵਾਸਤੇ ਆਪਣੀ ਸਾਖ ਮਜ਼ਬੂਤ ਕਰਨੀ ਪੈਂਦੀ ਹੈ, ਇਤਮਾਦ ਪੈਦਾ ਕਰਨਾ ਪੈਂਦਾ ਹੈ ਔਰ ਤਵਾਜ਼ੁਨ ਬਹੁਤ ਜ਼ਰੂਰੀ ਹੈ। ਇੱਥੇ ਇੱਕ ਹੋਰ ਅਹਿਮ ਪਹਿਲੂ ਸਾਹਮਣੇ ਆਉਂਦਾ ਹੈ और वो है बयानिए और हकीकत का फर्क। भारतीय मीडिया मुसलसल तासुर देने की कोशिश करता है कि भारत हर महाज के उत्ते कामयाब हो गया और घोड़े जिहड़े ना दगड़दुम इन्होंने दौड़ाए होंगे अपने, और बाकी पूरी दुनिया जिहड़ी ना उहदे नाल खड़ी है भारत ते। झूठ, एक नंबर का झूठ, जमीनी हकाइक बिल्कुल बरक्स ने। जदों किसी मुल्क का मीडिया आपदे ही आवाम नूं मुकम्मल तस्वीर ना विखावे तां फिर समझो कि दाल में कुछ काला है, कोई मसनूई एतमाद पैदा करने की कोशिश की जा रही है। हकीकत का इहदे नाल दूर दूर तक कोई ताल्लुक नहीं हैगा। इंडिया दे विच अज भी बहुत सारे तजियाकार ऐसे मौजूद हैगे ने जिहड़े भारत दे उत्ते तनकीद करदे पे है। भारत दे चाह जिहड़ा वेचण वाला प्रधानमंत्री जिहड़ा ये मोदी हैगा इहदे उत्ते तनकीद करदे पे है, इहदी खारजा पॉलिसी दे उत्ते तनकीद करदे पे है। समाजी अमांगी और सफारती तवाजुन कमजोर पैदा जा रहा है भारत दे विच। बल्कि मैं तो खैर इत्थे एक चीज कोट करांगी कि भारत जिहड़ा है, भारत की खास करके जिहड़ी जनता है, आवाम है, मैं हमेशा कोट करती हाँ कि मैनूं भारत की आवाम तो कोई प्रॉब्लम नहीं हैगी। मैं भारतीय आवाम की भी दिलों कदर करती हाँ। मैं चाहती हाँ कि उन्होंने उन्होंने हकूक मिलन। अगर भारत ने आपदे अंदरूनी तजादात नूं हल ना किया तो इहदे असरात मजीद डूंगे हुंदे जाणगे, ना सिर्फ इहदी साख दे उत्ते बल्कि इहदी आलमी हैसियत दे उत्ते भी बुरा असर पेगा। दुनिया जिहड़ी ना हुण सिर्फ अदादो शुमार या वड्डे वड्डे मनसूबियां तो मुतासर नहीं होंदी, ये गल याद रखना। दुनिया हुण जिहड़ा इहदा सोचण दा जिहड़ा तरीकाकार बदल चुकिया है। हुण ये देखदी है कि एक मुल्क आपदे अंदर दे हालात नूं किवें लैके चलदा पिया। बाहर दीयां गल्लां तां बाद च है ना, पहले आपदे घर दे हालात दस की चलदे पे ने, जो कि भारत दे अपने घर दे हालात तां ठीक नहीं हैगे। मैं बल्कि इत्थों तुहाडे कोलों इजाजत चाहांगी, अगले व्लॉग दे विच मुलाकात हुंदी है, उदों लई अल्लाह ने के पान।